ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 612880805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਬਲਤੇਜ ਪੰਨੂ ਜੀ, ਜੋ ਕਿ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500, 4082 272 2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਚਾ ਸਿੰਘ ਅਤੇ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਦੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਇਹ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਜਿਸ ਕਿਸਾਨ ਨੇ ਖੁਦਕੁਸ਼ੀ ਕੀਤੀ ਸੀ, ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਜਾ ਕੇ 10 ਲੱਖ ਰੁਪਈਆ ਦੇ ਕੇ ਆਏ। ਜੀ ਸੰਜੇ ਸਿੰਘ ਗਏ ਨੇ ਜੀ, ਐਕਚੁਅਲੀ ਪਾਰਟੀ ਦੇ ਸੀਨੀਅਰ ਨੇਤਾ, ਔਰ ਉਹਨਾਂ ਨੇ ਜਿਹੜਾ ਗਜਿੰਦਰ ਜਿਹੜਾ ਕਿ ਰਾਜਸਥਾਨ ਤੋਂ ਸੀਗਾ ਜੀ, ਉਹਦੇ ਘਰੇ ਜਾ ਕੇ 10 ਲੱਖ ਰੁਪਈਆ ਉਹਨਾਂ ਨੂੰ ਚੈੱਕ, ਜਿਹੜਾ 10 ਲੱਖ ਰੁਪਈਆ ਦਿੱਤਾ। ਪਿਛਲੇ ਦਿਨੀ ਜਿਹੜਾ ਚੈੱਕ ਉਹਨਾਂ ਨੇ ਭੇਜਿਆ ਸੀਗਾ, ਪਰਿਵਾਰ ਨੇ ਨਾ ਕਰਤੀ ਸੀਗੀ ਜੀ ਕਿ ਅਸੀਂ ਨਹੀਂ ਲੈਣਾ। ਸੋ ਹੁਣ ਸੰਜੇ ਸਿੰਘ ਹੋਰੀ ਆਪ ਜਿਹੜੇ ਜੀ ਉਹ ਜਾ ਕੇ ਉਹਨਾਂ ਨੇ ਇਹ ਚੈੱਕ ਦਿੱਤਾ, ਔਰ ਇਹ ਕਿਹਾ ਕਿ ਉਹ ਪਰਿਵਾਰ ਦੀ ਹਰ ਪੱਖੋਂ ਜਿਹੜੀ ਹੈ ਜੀ ਆਮ ਆਦਮੀ ਪਾਰਟੀ, ਦਿੱਲੀ ਦੀ ਸਰਕਾਰ ਉਹਨਾਂ ਦੀ ਮਦਦ ਕਰੂਗੀ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜਾ ਹੈ ਜੀ ਇਸ ਮਾਮਲੇ ਦੇ ਉੱਤੇ ਮੁਆਫੀ ਮੰਗੀ ਹੈ ਜੀ, ਵੱਡਾ ਜਿਹੜਾ ਉਹ ਦਿਖਾਉਂਦਿਆਂ ਹੋਇਆ, ਔਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਹੈ ਕਿ ਜਿਹੜਾ ਭਾਸ਼ਣ ਜਾਰੀ ਰੱਖਣਾ ਮੇਰੀ ਗਲਤੀ ਸੀਗੀ ਜੀ। ਇਸ ਮਾਮਲੇ ਦੇ ਉੱਤੇ ਉਹਨਾਂ ਨੇ ਪਹਿਲੀ ਵਾਰੀ ਜਿਹੜਾ ਜੀ ਬੋਲਿਆ, ਔਰ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਵਾਸਤੇ ਮੁਆਫੀ ਜਿਹੜੀ ਹੈ ਜੀ ਉਹ ਮੰਗਦਾ, ਔਰ ਉਹਨਾਂ ਨੇ ਵਿਰੋਧੀ ਪਾਰਟੀਆਂ ਦੀ ਤੇ ਮੀਡੀਆ ਦੀ ਜਿਹੜੀ ਹੈ ਜੀ ਉਹ ਨਿਖੇਧੀ ਵੀ ਇਸ ਗੱਲੋਂ ਕੀਤੀ ਹੈ ਕਿ ਉਹ ਬਿਨਾਂ ਵਜ੍ਹਾ ਤੋਂ ਜਿਹੜਾ ਜੀ ਉਹ ਅਸਲ ਮੁੱਦੇ ਤੋਂ ਭਟਕ ਰਹੇ ਆ ਤੇ ਗਲਤ ਮੁੱਦੇ ਦੇ ਉੱਤੇ ਜਿਹੜਾ ਗੱਲ ਕਰ ਰਹੇ ਨੇ। ਫਿਰ ਵੀ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਿਹੜੀ ਹੈ ਜੀ ਇਸ ਗੱਲ ਦੇ ਵਾਸਤੇ ਮੁਆਫੀ ਚਾਹੁੰਦਾ। ਵੈਸੇ ਸਿਆਸਤ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਕਿ ਕੋਈ ਜਿਹੜਾ ਸਿਆਸਤ ਉਹ ਆਪਣੀ ਗਲਤੀ ਨੂੰ ਜਿਹੜਾ ਜੀ ਉਹ ਮੰਨ ਲਵੇ। ਉਹਨਾਂ ਨੇ ਆਪਣੀ ਗਲਤੀ ਜਿਹੜੀ ਹੈ ਜੀ ਉਹ ਮੰਨੀ ਹੈ। ਇਹ ਕਿਹਾ ਕਿ ਮੇਰੇ ਕੋਲ ਜੇ ਗਲਤੀ ਹੋਈ ਹੈ ਤੇ ਮੈਨੂੰ ਮੁਆਫ ਕਰ ਦਿਓ। ਉਧਰ ਦੂਜੇ ਪਾਸੇ ਦਿੱਲੀ ਦੇ ਪੁਲਿਸ ਕਮਿਸ਼ਨਰ BS ਬਸੀ ਜਿਹੜੇ ਨੇ,
ਉਹਨਾਂ ਨੇ ਗਜਿੰਦਰ ਸਿੰਘ ਦੀ ਮੌਤ ਵਾਲੇ ਮਾਮਲੇ ਦੇ ਉੱਤੇ ਇਹ ਗੱਲ ਆਖੀ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਊਗੀ। ਉਹਨਾਂ ਨੇ ਕਿਹਾ ਕਿ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ। ਉਹਨਾਂ ਨੇ ਕਿ ਸਬੂਤ ਜਿਹੜੇ ਆ ਜੀ ਉਹ ਇਸ ਮਾਮਲੇ ਦੇ ਉੱਤੇ ਇਕੱਠੇ ਕੀਤੇ ਜਾ ਰਹੇ ਆ। ਇਹਦੇ ਉੱਤੇ ਵੀ ਜਿਹੜੀ ਛਾਣਬੀਣ ਜਾਰੀ ਹੈ ਕਿ ਗਜਿੰਦਰ ਨੇ ਚਿੱਠੀ ਜਿਹੜੀ ਸੀਗੀ ਉਹਦੇ ਬਾਰੇ ਜਿਵੇਂ ਉਹਦੇ ਪਰਿਵਾਰ ਨੇ ਸਵਾਲ ਉਠਾਇਆ ਕਿ ਉਹਦੀ ਹੈਂਡ ਰਾਈਟਿੰਗ ਨਹੀਂ ਜੀ ਜੀ, ਜੇ ਉਹਦੀ ਹੈਂਡ ਰਾਈਟਿੰਗ ਨਹੀਂ ਤਾਂ ਫਿਰ ਇਹ ਚਿੱਠੀ ਕਿਹਨੇ ਲਿਖੀ ਸੀ? ਜੀ ਜੀ ਬਿਲਕੁਲ। ਤੇ ਕਿਸਾਨਾਂ ਦੇ ਨਾਲ ਜੁੜੀ ਹੋਈ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ। ਜੀ ਬਿਲਕੁਲ, ਇਹ ਐਕਚੁਅਲੀ ਜਿਹੜਾ ਮਾਮਲਾ ਜੀ ਤੁਸੀਂ ਇਹ ਕਹਿ ਲਓ ਕਿ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਸੁਸਾਈਡ ਜਿਹੜੇ ਉਹ ਹੋ ਰਹੇ ਨੇ ਜੀ। ਜੀ, ਰੌਂਤਾ ਪਿੰਡ ਪੈਂਦਾ ਜੀ ਮੋਗੇ ਦੇ ਕੋਲੇ, ਉੱਥੋਂ ਦਾ ਕਿਸਾਨ ਸੀਗਾ ਬਹਾਦਰ ਸਿੰਘ, ਪਰ ਉਹ ਵਿਚਾਰਾ ਹਾਰ ਗਿਆ ਜੀ। 2 ਏਕੜ ਫਸਲ ਦਾ ਕੇਸ ਲੜਦਿਆਂ ਉਹ ਕਰਜ਼ਾਈ ਹੋ ਗਿਆ। ਜਦੋਂ ਉਹ ਕਰਜ਼ਾ ਨਹੀਂ ਲਾ ਸਕਿਆ ਤਾਂ ਉਹਨੇ ਕੀੜੇ ਮਾਰਨ ਵਾਲੀ ਜਿਹੜੀ ਦਵਾਈ ਹੈ, ਕੀਟਨਾਸ਼ਕ ਦਵਾਈ ਪੀ ਕੇ ਸੁਸਾਈਡ ਕਰ ਲਿਆ ਜੀ। ਉਹਦਾ ਆਪਣੀ ਸਾਲੀ ਦੇ ਨਾਲ ਅਦਾਲਤ ਦੇ ਵਿੱਚ ਜਿਹੜਾ ਇੱਕ ਕੇਸ ਚੱਲ ਰਿਹਾ ਸੀਗਾ, ਉਹਨੇ ਲੱਖਾਂ ਰੁਪਏ ਜਿਹੜੇ ਸੀਗੇ ਇਹਦੇ ਉੱਤੇ ਖਰਚ ਕਰ ਦਿੱਤੇ। ਪਰ ਉਹਦੇ ਪਰਿਵਾਰ ਦਾ ਇਹ ਕਹਿਣਾ ਜੀ ਕਿ ਬਹਾਦਰ ਸਿੰਘ ਦੀ ਅਨਪੜ੍ਹਤਾ ਦਾ ਜਿਹੜਾ ਸੀਗਾ ਉਹ ਫਾਇਦਾ ਉਠਾਇਆ ਉਹਦੇ ਰਿਸ਼ਤੇਦਾਰਾਂ ਨੇ, ਤੇ ਉਹਦੀ ਜ਼ਮੀਨ ਜਿਹੜੀ ਸੀ ਧੋਖੇ ਦੇ ਨਾਲ ਆਪਣੇ ਨਾਂ ਦੇ ਉੱਤੇ ਜਿਹੜੀ ਉਹ ਕਰਾ ਲਈ। ਬਹਾਦਰ ਸਿੰਘ ਦੇ 2 ਮੁੰਡੇ ਨੇ, ਵੱਡਾ ਉਹਦਾ ਮੁੰਡਾ ਜਿਹੜਾ ਫੌਜ ਦੇ ਵਿੱਚ ਹੈ ਪਰ ਉਹ ਵੱਖਰਾ ਘਰ ਬਣਾ ਕੇ ਜਿਹੜਾ ਜੀ ਉਹ ਰਹਿੰਦਾ, ਤੇ ਛੋਟਾ ਮੁੰਡਾ ਉਹਦੇ ਨਾਲ ਹੀ ਕੱਚੇ ਮਕਾਨ ਦੇ ਵਿੱਚ ਜਿਹੜਾ ਉਹ ਰਹਿੰਦਾ ਸੀਗਾ। ਉਹਨਾਂ ਦੀ ਜਿਹੜੀ ਪੁਸ਼ਤੈਨੀ ਜ਼ਮੀਨ ਸੀਗੀ 4.25 ਏਕੜ ਬਰਨਾਲੇ ਦੇ ਵਿੱਚ ਜਿਹੜੀ ਇਹਦੀ ਪਈ ਆ। ਉਹਦਾ ਜਿਹੜਾ ਝਗੜਾ ਸੀਗਾ ਉਹ ਚੱਲ ਰਿਹਾ ਸੀਗਾ, ਪਰ ਝਗੜਾ ਅਦਾਲਤ ਦੇ ਵਿੱਚ ਲੰਬਾ ਚੱਲ ਗਿਆ ਤੇ ਬਹਾਦਰ ਸਿੰਘ ਦਾ ਜਿਹੜਾ ਸੀਗਾ ਜੀ ਉਹ ਪੈਸਾ ਹੀ ਇੰਨਾ ਖਰਚ ਹੋ ਗਿਆ ਕਿ ਉਹ ਰੋਜ਼ੀ ਰੋਟੀ ਤੋਂ ਵਿਚਾਰਾ ਜਿਹੜਾ ਸੀਗਾ ਆਤੁਰ ਹੋ ਗਿਆ, ਜਿਹਦੇ ਕਰਕੇ ਉਹਨੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਲਈ ਹੈ। ਨਿਰੰਤਰ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜੀਆਂ ਉਹ ਜਾਰੀ ਨੇ ਜੀ। ਤਕਰੀਬਨ ਹਰ ਰੋਜ਼ ਹੀ ਕੋਈ ਨਾ ਕੋਈ ਖਬਰ ਜਿਹੜੀ ਆ ਉਹ ਆ ਰਹੀ ਹੈ ਜੀ। ਤੇ ਮੈਂ ਦੇਖ ਰਿਹਾ ਸੀ, ਪੜ੍ਹ ਰਿਹਾ ਸੀ, ਪ੍ਰਕਾਸ਼ ਬਾਦਲ ਹੁਣਾਂ ਨੇ ਆਖਿਆ ਵੀ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਨੇ ਖੁਦਕੁਸ਼ੀ ਕੀਤੀ ਆ ਉਸ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਆ, ਪਰ ਉਹ ਨਾਲ ਦੇ ਨਾਲ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਭੁੱਲਦੇ ਜਾ ਰਹੇ। ਬਿਲਕੁਲ ਜੀ, ਇਹ ਜਾਂਚ ਸਾਰਿਆਂ ਦੀ ਹੋਣੀ ਚਾਹੀਦੀ ਹੈ ਜੀ। ਪੰਜਾਬ ਦੇ ਵਿੱਚ ਤਾਂ ਜਿਹੜੇ ਇੱਥੋਂ ਦੀ ਸਰਕਾਰ ਹੈ ਜੀ ਉਹ ਇਹਦੇ ਵਾਸਤੇ ਤਿਆਰ ਨਹੀਂ ਗੀ ਹੈਗੀ ਤੇ ਉਹ ਇਹ ਵੀ ਮੰਨੇ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਏਡੀ ਵੱਡੇ ਪੱਧਰ ਦੇ ਉੱਤੇ। ਹਾਲਾਂਕਿ ਜਿਹੜੀਆਂ ਵੱਖ-ਵੱਖ ਯੂਨੀਵਰਸਿਟੀ ਦੇ ਵੱਲੋਂ ਸਰਵੇ ਕਰਵਾਏ ਗਏ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ। ਦਿੱਲੀ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਕਰਕੇ ਕਹਿੰਦੇ ਉੱਥੇ ਜਾਂਚ ਹੋਣੀ ਚਾਹੀਦੀ ਆ। ਜਿਹੜੇ ਕਿਸਾਨ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ ਉਹਨਾਂ ਦਾ ਕੁਝ ਵੀ ਨਹੀਂ ਪਤਾ ਜੀ, ਉਹ ਦੂਜੇ ਦੇ ਵੱਲ ਜਿਹੜੀ ਆ ਜੀ ਉਹ ਨਿਗਾਹ ਜ਼ਿਆਦਾ ਮਾਰ ਰਹੇ ਜੀ। ਅਤੇ ਨਾਲ ਇੱਕ ਇਹ ਵੀ ਇੱਥੇ ਸਵਾਲ ਉੱਠਦਾ ਕੀ ਇੱਦਾਂ ਰੈਲੀਆਂ ਦੇ ਉੱਤੇ ਜਾ ਕੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਡੀਆ ਨੇ ਖਬਰ ਉਛਾਲੀ ਆ, ਕੋਈ ਹੋਰ ਕਿਸਾਨ ਇੱਦਾਂ ਨਹੀਂ ਕਰੇਗਾ ਵੀ ਇੱਦਾਂ ਜਾ ਕੇ ਰੈਲੀ ਦੇ ਵਿੱਚ ਕਰਾਂ ਤਾਂ ਮੇਰੀ ਸ਼ਾਇਦ ਘਰ ਦੀ ਸਾਰ ਲਈ ਜਾਵੇ? ਇਹ ਬਿਲਕੁਲ ਤੁਹਾਡਾ ਇਸ਼ਾਰਾ ਜਿਹੜਾ ਜੀ ਉਹ ਸਹੀ ਆ। ਇਹਦਾ ਕਿਉਂਕਿ ਨੈਗੇਟਿਵ ਪ੍ਰਚਾਰ ਜਿਹੜੇ ਤਰੀਕੇ ਦੇ ਨਾਲ ਪ੍ਰਚਾਰ ਜਿਹੜਾ ਜੀ ਉਹ ਮੀਡੀਆ ਦੇ ਵੱਲੋਂ ਕੀਤਾ ਜਾ ਰਿਹਾ ਉਹ ਗਲਤ ਹੈ ਜੀ। ਉਹਨੂੰ ਵੀ ਇੱਥੋਂ ਉਹ ਚੜ੍ਹਿਆ ਜੀ, ਇੱਥੇ ਉਹਨੇ ਪਹਿਲਾ ਪੌਦਾ ਲਾਇਆ, ਇੱਥੇ ਉਹਨੇ ਦੂਜਾ ਪੌਦਾ ਲਾਇਆ, ਹੁਣ ਉੱਤੇ ਚੜ੍ਹ ਗਿਆ, ਇੱਥੇ ਉਹਨੇ ਆਪਣੇ ਕੱਪੜਾ ਜਿਹੜਾ ਸੀ ਗਲ ਦੇ ਵਿੱਚ ਲਪੇਟ ਲਿਆ ਤੇ ਹੁਣ ਉਹਨੇ ਜਿਹੜਾ ਜੀ ਇਸ ਕਰਕੇ ਏਦਾਂ ਉਹਨੇ ਗਲ ਦੇ ਵਿੱਚ ਪਾਇਆ। ਜੇ ਏਦਾਂ ਪਾਉਂਦਾ ਤੇ ਇਸ ਤਰੀਕੇ ਨਾਲ ਡੈਥ ਹੁੰਦੀ, ਏਦਾਂ ਪਾਇਆ ਇਸ ਕਰਕੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਡੈਥ ਹੋਈ। ਇੱਥੋਂ ਤੱਕ ਤਾਂ ਮੀਡੀਆ ਨੇ ਜਿਹੜਾ ਸੀ ਉਹ ਉਹਨੂੰ ਦਿਖਾਇਆ ਜੀ ਲੋੜ ਤੋਂ ਵੱਧ। ਤੁਸੀਂ ਦੇਖੋ ਕਿ ਭਾਰਤ ਦੇ ਵਿੱਚ ਕਿੰਨੇ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰਦੇ ਨੇ ਰੋਜ਼। ਜਿਹੜੇ ਤਕਰੀਬਨ ਇਹ ਕਿਹਾ ਜਾਂਦਾ ਸਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰਦੇ ਨੇ। ਕਦੀ ਮੀਡੀਆ ਨੇ ਇੰਨਾ ਦਿਖਾਇਆ ਜੀ, ਕਦੀ ਵੀ ਨਹੀਂ ਮੁੱਦਾ ਚੁੱਕਿਆ। ਜੇ ਮੀਡੀਆ ਨੇ ਇੰਨਾ ਮੁੱਦਾ ਚੁੱਕਿਆ ਹੁੰਦਾ ਤਾਂ ਸ਼ਾਇਦ ਇੱਥੋਂ ਤੱਕ ਜਿਹੜੀ ਆ ਉਹ ਗੱਲ ਨਾ ਜਿਹੜੀ ਜੀ ਹੋ ਜਾਂਦੀ। ਇੱਕ ਫਿਲਮ ਆਈ ਸੀਗੀ ਆਮਿਰ ਖਾਨ ਨੇ ਪ੍ਰੋਡਿਊਸ ਕੀਤੀ ਸੀ, ਪੀਪਲੀ ਲਾਈਫ। ਉਹ ਬਸ ਇਸੇ ਚੀਜ਼ ਦੇ ਉੱਤੇ ਹੀ ਸੀਗੀ ਜੀ ਕਿ ਕਿਹੜੇ ਤਰੀਕੇ ਦੇ ਨਾਲ ਜਿਹੜੇ ਕਾਰਪੋਰੇਟ ਨੇ ਜਾਂ ਜਿਹੜਾ ਮੀਡੀਆ ਹੈ ਉਹ ਇੱਕ ਕਿਸਾਨ ਦੇ ਵੱਲੋਂ ਉਸ ਗੱਲ ਨੂੰ ਉਭਾਰਦਾ ਹੈ ਕਿ ਉਹਨੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਲੈਣੀ ਹੈ, ਪਰ ਉਹਦੀ ਅਸਲ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੰਦਾ ਜੀ। ਅਜੇ ਵੀ ਮੀਡੀਆ ਦੇ ਉੱਤੇ ਇਹ ਗੱਲ ਤਾਂ ਨਹੀਂ ਨਾ ਦਿਖਾਈ ਜਾ ਰਹੀ ਕਿ ਕਿਸਾਨ ਦੀ ਸਮੱਸਿਆ ਕੀ ਹੈ ਜਿਹਦੇ ਕਰਕੇ ਉਹ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਰ ਰਿਹਾ ਹੈ।
ਮੁਲਕ ਦਾ ਢਿੱਡ ਭਰਨ ਵਾਲਾ ਉਹਦਾ ਢਿੱਡ ਭੁੱਖਾ ਕਿਉਂ ਹੋ ਗਿਆ, ਕਿਉਂ ਖੁਦਕੁਸ਼ੀਆਂ ਕਰ ਰਿਹਾ ਜੀ, ਇਹਦੇ ਵੱਲ ਜਿਹੜਾ ਜੀ ਉਹ ਕੋਈ ਵੀ ਧਿਆਨ ਰਿਹਾ। ਮੀਡੀਆ ਗਲਤ ਜਿਹੜਾ ਜੀ ਉਹ ਇਸ ਚੀਜ਼ ਨੂੰ ਪ੍ਰਚਾਰ ਰਿਹਾ। ਚੰਗਾ ਹੋਵੇ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਉਹ ਗੱਲ ਕਰੇ ਤੇ ਉਹਦਾ ਕੋਈ ਹੱਲ ਜਿਹੜਾ ਜੀ ਉਹ ਨਿਕਲੇ। ਗਜਿੰਦਰ ਸਿੰਘ ਦੀ ਖੁਦਕੁਸ਼ੀ ਬਹੁਤ ਮਾੜੀ ਗੱਲ ਹੈ ਜੀ, ਉਹਦੇ ਪਰਿਵਾਰ ਹੀ ਮੁੜ ਕੇ ਵਾਪਸ ਨਹੀਂ ਆਉਣਾ। ਪਰ ਇਹ ਗਜਿੰਦਰ ਸਿੰਘ ਹੋਰਾਂ ਦੀ ਖੁਦਕੁਸ਼ੀ ਰੋਜ਼ ਕਰਵਾ ਰਿਹਾ ਮੀਡੀਆ ਇਸ ਵੇਲੇ ਜੀ, ਉਹਨੂੰ ਤਾਂ ਵਿਚਾਰੇ ਨੂੰ ਮਰਨ ਵੀ ਨਹੀਂ ਦੇ ਰਹੇ, ਮਰਨ ਨਹੀਂ ਦੇ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਗੱਲ ਆ, ਉਹਨਾਂ ਦੀ ਕਣਕ ਹਰਿਆਣੇ ਦੇ ਵਿੱਚ ਜਿਹੜੀ ਆ ਵੇਚਣ ਤੋਂ ਰੋਕੀ ਜਾ ਰਹੀ ਆ। ਬਾਰਡਰਾਂ ਦੇ ਉੱਤੇ ਨਾਕੇ ਲਾ ਦਿੱਤੇ ਵੀ ਕੋਈ ਟਰਾਲੀ ਨਾ ਉੱਥੇ ਪਹੁੰਚ ਜਾਵੇ। ਆਪਾਂ ਕੱਲ ਗੱਲ ਕੀਤੀ ਸੀਗੀ ਜੀ ਕਿ ਇਸ ਮਾਮਲੇ ਦੇ ਉੱਤੇ ਪੰਜਾਬ ਦੇ ਨਾਲ ਧੱਕਾ ਜਿਹੜਾ ਜੀ ਉਹ ਹੋ ਰਿਹਾ ਜੀ। ਪੰਜਾਬ ਦੇ ਵਿੱਚ ਜਿਹੜੀ ਕਣਕ ਹੈ ਜਿੰਨੀ ਖਰਾਬ ਹੈ ਉਹ ਉਨੀ ਨਹੀਂ ਚੁੱਕੀ ਜਾ ਰਹੀ। ਹਰਿਆਣੇ ਦੇ ਵਿੱਚ ਉਦੋਂ ਤਿੱਗਣੀ ਜਿਹੜੀ ਖਰਾਬ ਕਣਕ ਹੈ ਜੀ ਉਹ ਚੁੱਕੀ ਜਾ ਰਹੀ ਹੈ ਜੀ। ਇਹ ਜਿਹੜਾ ਜੀ ਸਕੀ ਮਾਂ ਜਿਹੜੀ ਆ ਅਕਾਲੀ ਦਲ ਦੀ ਬੋਲੀ ਦੇ ਅਨੁਸਾਰ ਉਹ ਧੱਕਾ ਕਰ ਰਹੀ ਹੈ। ਮਤੇਈ ਮਾਂ ਏਦਾਂ ਧੱਕਾ ਨਹੀਂ ਸੀ ਕਰਦੀ ਹੁੰਦੀ ਪਹਿਲਾਂ। ਹਰਿਆਣੇ ਦੀ ਸਰਕਾਰ ਨੇ ਹੁਣ ਪੰਜਾਬ ਤੋਂ ਉਹਦੀ ਜਿਹੜੀ ਕਣਕ ਹੈ ਜੀ ਉਹਦੀ ਖਰੀਦ ਦੇ ਉੱਤੇ ਪਾਬੰਦੀ ਲਾਤੀ ਹੈ। ਇਹ ਕਿਹਾ ਕਿ ਪੰਜਾਬ ਦੀ ਕਣਕ ਨਹੀਂ ਸਾਨੂੰ ਚਾਹੀਦੀ, ਹਰਿਆਣੇ ਦੇ ਕਿਸਾਨਾਂ ਦੀ ਫਸਲ ਜਿਹੜੀ ਆ ਉਹੀ ਚੁੱਕੀ ਜਾਊਗੀ। ਔਰ ਹਰਿਆਣੇ ਦੀਆਂ ਸਰਹੱਦਾਂ ਦੇ ਉੱਤੇ ਨਾਕੇਬੰਦੀ ਜਿਹੜੀ ਹੈ ਜੀ ਉਹ ਹੋ ਗਈ ਹੈ ਤੇ ਪੁਲਿਸ ਵਾਲੇ ਜਿਹੜੇ ਜੀ ਉਹਨਾਂ ਦੇ ਨਾਕੇ ਲਾ ਕੇ ਬੈਠੇ ਨੇ ਤੇ ਉਹ ਟਰਾਲੀਆਂ ਜਿਹੜੀਆਂ ਦੀ ਉਹ ਰੋਕਦੇ ਨੇ ਕਿ ਇੱਧਰ ਟਰਾਲੀਆਂ ਜਿਹੜੀਆਂ ਉਹ ਨਹੀਂ ਜਾ ਸਕਦੀਆਂ, ਭਾਵ ਕਿ ਹਰਿਆਣੇ ਨੂੰ ਨਹੀਂ ਜਾ ਸਕਦੀਆਂ ਇਸ ਕਣਕ ਨੂੰ ਵੇਚਣ ਦੇ ਵਾਸਤੇ। ਬਾਦਲ ਸਾਹਿਬ ਜਿਹੜੇ ਨੇ ਜੀ ਉਹ ਅਜੇ ਵੀ ਕਹਿੰਦੇ ਕਿਸਾਨਾਂ ਦੇ ਵਾਸਤੇ ਪ੍ਰਧਾਨ ਮੰਤਰੀ ਤੋਂ ਰਾਹਤ ਪੈਕੇਜ ਜਿਹੜਾ ਜੀ ਉਹ ਮੰਗ ਰਹੇ ਨੇ। ਰਾਹਤ ਪੈਕੇਜ ਬਾਅਦ ਚ ਮਿਲਦਾ ਰਹੂਗਾ, ਕਿਸਾਨਾਂ ਦੀ ਤਾਂ ਸਾਰੀ ਫਸਲ ਜਿਹੜੀ ਜੀ ਉਹ ਰੁੜ ਗਈ ਮੰਡੀਆਂ ਦੇ ਵਿੱਚ। ਇਸ ਵੇਲੇ ਢੇਰ ਲੱਗੇ ਪਏ ਨੇ ਮੰਡੀਆਂ ਦੇ ਵਿੱਚ, ਕਿਸੇ ਪਾਸੇ ਵੱਲ ਨੂੰ ਕਿਸਾਨ ਵਿਚਾਰਾ ਜਾਣ ਜੋਗਾ ਨਹੀਂ ਆ। ਇਹ ਵੀ ਕਿਹਾ ਜਾ ਰਿਹਾ ਕਿ ਮੀਂਹ ਦੇ ਚਾਂਸਸ ਜਿਹੜੇ ਆ ਜੀ ਉਹ ਦੱਸੇ ਜਾ ਰਹੇ ਆ। ਜਿੰਨੀ ਕਣਕ ਮੰਡੀਆਂ ਦੇ ਵਿੱਚ ਪਈ ਆ ਇਹ ਤਾਂ ਨਾਲੀਆਂ ਦੇ ਵਿੱਚ ਬਹੁਤੀ ਜਿਹੜੀ ਆ ਜੀ ਉਹ ਰੁੜ ਜਾਣੀ ਆ। ਜੇ ਮੀਂਹ ਜਿੰਨਾ ਹਫ਼ਤਾ ਕੁ ਪਹਿਲਾਂ ਪਿਆ ਸੀਗਾ ਪੰਜਾਬ ਦੇ ਵਿੱਚ, ਜੇ ਉਸ ਕਿਸਮ ਦਾ ਮੀਂਹ ਪੈ ਗਿਆ ਤਾਂ ਕਿਸਾਨਾਂ ਨੂੰ ਬਹੁਤ ਨੁਕਸਾਨ ਜਿਹੜਾ ਜੀ ਉਹ ਹੋਣਾ। ਤੁਸੀਂ ਇਹ ਦੇਖੋ ਕਿ ਇਹ ਜੋ ਮੁਲਕ ਨੇ ਜੀ ਜਿਹਦੇ ਉੱਤੇ ਨਾਕਾ ਲਾ ਕੇ ਬਾਰਡਰ ਜਿਹੜਾ ਜੀ ਮਿੱਥ ਦਿੱਤਾ ਇੱਧਰ ਨੂੰ ਤੁਹਾਡੀ ਕਣਕ ਜਿਹੜੀ ਆ ਜੀ ਉਹ ਨਹੀਂ ਲੰਘਣ ਦੇਣੀ, ਇਹ ਉਹੀ ਪੰਜਾਬ ਹੈ। ਇਹ ਭੁੱਲਦੇ ਨੇ ਜਿਹਨੇ ਮੁਲਕ ਨੂੰ ਜਿਹੜਾ ਜੀ ਉਹ ਰੋਟੀ ਖਾਣ ਲਾਇਆ, ਜਿਹਨੇ ਮੁਲਕ ਦਾ ਢਿੱਡ ਜਿਹੜਾ ਜੀ ਭਰਿਆ, ਇੰਨੀ ਫਸਲ ਜਿਹੜੀ ਅਸੀਂ ਉਹਦੇ ਅੰਬਾਰ ਲਾ ਕੇ, ਨਹੀਂ ਤਾਂ ਕਿਸੇ ਟਾਈਮ ਭੁੱਖਮਰੀ ਦਾ ਸਾਰਾ ਕੁਝ ਜਿਹੜਾ ਜੀ ਉਹ ਪੈਦਾ ਹੋ ਗਿਆ ਸੀਗਾ। ਅੱਜ ਪੰਜਾਬ ਦੀ ਉਸੇ ਪੰਜਾਬ ਦੀ ਕਣਕ ਜਿਹੜੀ ਹੈ ਜੀ ਉਹ ਲੀਕ ਫੇਰ ਕੇ ਇਹ ਕਹੀ ਜਾ ਰਹੀ ਹੈ ਕਿ ਇੱਧਰ ਨੂੰ ਨਹੀਂ ਟੱਪਣਾ। ਜਦੋਂ ਇੱਥੇ ਏਸ਼ੀਅਨ ਖੇਡਾਂ ਹੋਈਆਂ ਸਨ ਦਿੱਲੀ ਦੇ ਵਿੱਚ, ਉਦੋਂ ਭਜਨ ਲਾਲ ਹੋਰਾਂ ਨੇ ਏਦਾਂ ਦੀ ਇੱਕ ਲਾਈਨ ਫੇਰੀ ਸੀ ਕਿ ਇਸ ਪਾਸੇ ਵੱਲੋਂ ਜਿਹੜਾ ਸਰਦਾਰ ਹੈ ਉਹਨੂੰ ਲੰਘਣ ਨਹੀਂ ਦੇਣਾ। ਮੈਨੂੰ ਇਹ ਚੇਤਾ ਆ ਰਿਹਾ ਸੀਗਾ ਇਹ ਸਾਰਾ ਕੁਝ ਪੜ੍ਹਦੇ ਹੋਇਆ ਜੀ ਵੀ ਇਹ ਉਸੇ ਕਿਸਮ ਦੀ ਲੀਕ ਮਾਰ ਦਿੱਤੀ ਗਈ ਹੈ ਕਿ ਪੰਜਾਬ ਦਾ ਕਿਸਾਨ ਹੁਣ ਅਸੀਂ ਹਰਿਆਣੇ ਦੇ ਵਿੱਚ ਨਹੀਂ ਲੰਘਣ ਦੇਣਾ। ਪੰਜਾਬ ਨੂੰ ਤਾਂ ਖੁਦਕੁਸ਼ੀਆਂ ਦੇ ਵਾਸਤੇ ਮਜਬੂਰ ਸਾਰਾ ਸਿਸਟਮ ਜਿਹੜਾ ਨਾ ਜੀ ਉਹ ਕਰ ਰਿਹਾ ਹੈ, ਕਿਉਂਕਿ ਪੰਜਾਬ ਦੇ ਕਿਸਾਨ ਦੀ ਫਸਲ ਦੀ ਹੁਣ ਮੁਲਕ ਨੂੰ ਲੋੜ ਨਹੀਂ ਰਹੀ ਜੀ। ਉਹ ਕਰੇ ਤਾਂ ਕੀ ਕਰੇ ਇਹ ਕੋਈ ਨਹੀਂ ਦੱਸ ਰਿਹਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਬੈਂਸ ਭਰਾਵਾਂ ਨੂੰ ਮੁੜ ਹਿਰਾਸਤ ਦੇ ਵਿੱਚ ਲਿਆ, ਜੇਲ੍ਹ 'ਚ ਘੱਲ ਦਿੱਤਾ ਗਿਆ। ਬੈਂਸ ਭਰਾ ਜਿਹੜੇ ਨੇ ਜੀ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੇ ਇਹ ਗੱਲ ਆਖੀ ਦੀ ਕਿ ਉਹਨਾਂ ਨੂੰ ਗਲਤ ਉਹਨਾਂ ਦੇ ਉੱਤੇ ਕੇਸ ਜਿਹੜੇ ਨੇ ਉਹ ਪਾਏ ਗਏ ਨੇ, ਜਿਵੇਂ ਇਰਾਦਾ ਕਤਲ ਵਰਗੀਆਂ ਧਾਰਾਵਾਂ ਜਿਹੜੀਆਂ ਜੀ ਉਹ ਲਾ ਦਿੱਤੀਆਂ ਗਈਆਂ ਨੇ। ਇਸ ਕਰਕੇ ਜਿਹੜਾ ਸੀਗਾ ਜੀ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਪਰ ਜਿਹੜੀ ਅਦਾਲਤ ਸੀਗੀ ਜੀ ਉਹਨੇ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਨਹੀਂ ਦਿੱਤੀ ਅਤੇ ਉਹਨਾਂ ਨੇ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਤੇ ਨੋਟਿਸ ਜਾਰੀ ਕਰਨ ਤੋਂ ਬਾਅਦ ਜਿਹੜੇ ਇਹ ਸੀਗੇ ਜੀ ਬੈਂਸ ਭਰਾ ਉਹਨਾਂ ਦੇ ਜਿਹੜੇ ਸਮਰਥਕ ਸੀਗੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਜੀ ਭੇਜ ਦਿੱਤਾ। ਬੈਂਸ ਭਰਾ ਤੇ ਉਹਨਾਂ ਦੇ 29 ਦੇ ਕਰੀਬ ਜਿਹੜੇ ਸਾਥੀ ਇਸ ਵੇਲੇ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਨੇ ਜੀ। ਔਰ 307, 341, 353, 186 ਵਰਗੀਆਂ ਗੰਭੀਰ ਧਾਰਾਵਾਂ ਜਿਹੜੀਆਂ ਜੀ ਉਹ ਲਾਈਆਂ ਹੋਈਆਂ ਨੇ। ਔਰ ਹੁਣ ਵੇਖਣਾ ਇਹ ਹੋਊਗਾ ਜੀ ਕਿ ਅਗਲੀ ਤਰੀਕ ਤੱਕ ਜਿਹੜਾ ਜੀ ਕੀ ਉਹਨਾਂ ਨੂੰ ਬੈਂਸ ਭਰਾਵਾਂ ਨੂੰ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਜਾਂ ਉਦੋਂ ਪਹਿਲਾਂ ਜਿਹੜੀ ਉਹਨਾਂ ਨੇ ਅਰਜ਼ੀ ਜਿਹੜੀ ਆ ਜੀ ਉਹ ਲਾਈ ਹੋਈ ਆ ਜ਼ਮਾਨਤ ਦੀ, ਉਹਦੇ ਉੱਤੇ ਕੋਈ ਸੁਣਵਾਈ ਜਿਹੜੀ ਹੈ ਜੀ ਉਹ ਹੁੰਦੀ ਹੈ ਜਾਂ ਨਹੀਂ। ਇਹਦੇ ਵਾਸਤੇ ਮੇਰਾ ਖਿਆਲ ਉਹਨਾਂ ਨੂੰ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਜੇ ਧੱਕਾ ਹੁੰਦਾ ਵੇਖਣਾ ਹੋਵੇ ਤੇ ਇਹ
ਧੱਕਾ ਜੀ ਜਿਸ ਕਿਸਮ ਦਾ ਕੀਤਾ ਜਾ ਰਿਹਾ, ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਜਿਹੜੀ ਹੈ ਜੀ ਇਸ ਪੱਖੋਂ ਕਰ ਰਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਐਜੀਟੇਸ਼ਨ ਜਿਹੜੀ ਹੈ ਜੀ ਉਹ ਕਿਤੇ ਅੱਗੇ ਨਾ ਚੱਲ ਪਵੇ ਜੀ ਉਹ ਹਰ ਪੱਖੋਂ ਜਿਹੜਾ ਜੀ ਉਹਨੂੰ ਦੱਬਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਹੀ ਹੈ। ਬਿਲਕੁਲ ਜੀ, ਰਾਜ ਨਹੀਂ ਸੇਵਾ ਜਿਹੜਾ ਉਸਦਾ ਪੂਰਾ ਮੁੱਲ ਜਿਹੜੀ ਹੈ ਜੀ ਉਹ ਇਸ ਟਾਈਮ ਤਾਰ ਰਹੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ NRI ਮੋਗਾ NRI ਕਤਲ ਕੇਸ ਦੇ ਵਿੱਚ ਜਿਸ ਬੰਦੇ ਦਾ ਕਤਲ ਹੋਇਆ ਸੀ ਉਸ ਦੇ ਪਰਿਵਾਰ ਵੱਲੋਂ ਉਸ ਦਾ ਸੰਸਕਾਰ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਜੀ। ਉਹਦੀ ਡੈਡ ਬਾਡੀ ਜਿਹੜੀ ਅਜੇ ਤੱਕ ਪਈ ਹੈ ਜੀ, ਔਰ ਵਿਸਾਖੀ ਵਾਲੇ ਦਿਨ ਕਾਲੀਏ ਵਾਲੇ ਦੇ ਵਿੱਚ ਜਿਹੜਾ ਕਤਲ ਹੋਇਆ ਸੀਗਾ ਇਸ ਮਾਮਲੇ ਦੇ ਉੱਤੇ ਹੁਣ ਪੁਲਿਸ ਜਿਹੜੀ ਹੈ ਜੀ ਉਹਨੇ ਥੋੜੀ ਤੇਜ਼ੀ ਦਿਖਾਈ ਹੈ ਜੀ। ਇਸ ਕਰਕੇ ਤੇਜ਼ੀ ਵਿਖਾਈ ਹੈ ਕਿ ਜਿਹੜਾ ਉਹਦਾ ਪਰਿਵਾਰ ਹੈ ਨਾ ਜੀ ਉਹ ਅਜੇ ਵੀ ਉਹਦਾ ਸੰਸਕਾਰ ਨਹੀਂ ਕਰ ਰਿਹਾ ਜੀ। ਉਹ ਕਹਿੰਦਾ ਕਿ ਜਿੰਨੀ ਦੇਰ ਤੱਕ ਸਾਰੇ ਗ੍ਰਿਫਤਾਰ ਨਹੀਂ ਹੁੰਦੇ ਉਹਦਾ ਸੰਸਕਾਰ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ ਜੀ। ਹੁਣ ਪੁਲਿਸ ਨੇ ਤੇਜ਼ੀ ਕੁਛ ਦਿਖਾਈ ਹੈ ਜੀ। ਕ੍ਰਾਈਮ ਬ੍ਰਾਂਚ ਦੇ ਵਿੱਚ ਜਿਹੜਾ ਤਾਇਨਾਤ ਸੀਗਾ ਭੋਲਾ ਸਿੰਘ ਜਿਹਦੀ ਆਪਾਂ ਗੱਲ ਕੀਤੀ ਸੀਗੀ ਕਿ ਉਹਦਾ ਕਾਫੀ ਵੱਡਾ ਹੱਥ ਹੈ, ਉਹਨੂੰ ਗ੍ਰਿਫਤਾਰ ਜਿਹੜਾ ਜੀ ਚੰਡੀਗੜ੍ਹ ਤੋਂ ਕਰ ਲਿਆ ਗਿਆ। ਜਿਹੜੇ ਫਾਇਰਿੰਗ ਕਰਨ ਵਾਲੇ ਦੋ ਵਿਅਕਤੀ ਸੀਗੇ ਬਰਜਿੰਦਰ ਕੌਰ ਉਹਦਾ ਪਿਓ ਜਿਹੜਾ ਜੀ ਉਹਨੂੰ ਮੋਗੇ ਤੋਂ ਗ੍ਰਿਫਤਾਰ ਕੀਤਾ ਗਿਆ। ਬੰਦੂਕ ਤੇ ਪਿਸਟਲ ਜਿਹੜੇ ਉਹ ਬਰਾਮਦ ਕਰ ਲਏ ਗਏ ਨੇ ਜਿਹੜੇ ਇਸ ਦੇ ਵਿੱਚ ਵਰਤੇ ਗਏ ਸੀਗੇ। ਭੋਲਾ ਸਿੰਘ ਦੀ ਗ੍ਰਿਫਤਾਰੀ ਦੇ ਵਾਸਤੇ ਜ਼ੋਰ ਜਿਹੜਾ ਸੀਗਾ ਉਹ ਜਿਹੜੇ ਮਰਨ ਵਾਲੇ ਸਨ ਜੀ ਉਹਨਾਂ ਦੀਆਂ ਭੈਣਾਂ ਦੇ ਵੱਲੋਂ ਪਾਇਆ ਜਾ ਰਿਹਾ ਸੀਗਾ ਕਿ ਉਹਦਾ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਦੀ ਹੱਥ ਹੈ ਇਸ ਪੂਰੇ ਕਤਲ ਦੇ ਵਿੱਚ। ਉਹਨੂੰ ਵੀ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਜਿਹੜੇ DSP SP ਨੇ ਜੀ ਉਹਨਾਂ ਨੇ ਇਹ ਗੱਲ ਆਖੀ ਆ ਕਿ ਬਰਜਿੰਦਰ ਕੌਰ ਨੇ ਆਪਣੀਆਂ ਜਿਹੜੀਆਂ ਨਣਦਾਂ ਸੀਗੀਆਂ ਉਹਦੇ ਹਿੱਸੇ ਦੀ ਜ਼ਮੀਨ ਦੀ ਜਾਅਲੀ ਵਸੀਅਤ ਜਿਹੜੀ ਬਣਾ ਕੇ ਆਪਣੇ ਨਾਂ ਦੇ ਉੱਤੇ ਤਿਆਰ ਕਰਵਾ ਲਈ ਤੇ ਉਹਨੇ ਹੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿਹੜਾ NRI ਸੀਗਾ ਜੀ ਉਹਦਾ ਇਹ ਕਤਲ ਕਰਾਇਆ ਹਰਿੰਦਰ ਸਿੰਘ ਸਰਾਂ ਦਾ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਸਾਰੇ ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਨੇ। ਹੁਣ ਉਹਦਾ ਪਰਿਵਾਰ ਜਿਹੜਾ ਹਰਿੰਦਰ ਸਿੰਘ ਸਰਾਂ ਦਾ ਅਜੇ ਅੰਤਮ ਸੰਸਕਾਰ ਕਰਦਾ ਜਾਂ ਨਹੀਂ, ਪਰਿਵਾਰ ਨੇ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜੀ। ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵਿਰੋਧੀ ਧਿਰਾਂ ਦੇ ਜਿਹੜੇ ਸਖਤ ਵਿਰੋਧ ਤੋਂ ਬਾਵਜੂਦ GST ਬਿੱਲ ਪਾਸ ਹੋ ਗਿਆ ਜੀ। ਬਿਲਕੁਲ, ਇਹ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਜੀ ਉਹਨਾਂ ਨੇ ਬਹੁਤ ਸਖਤ ਵਿਰੋਧ ਜਿਹੜਾ ਜੀ ਇਹਦਾ ਕੀਤਾ ਜੀ। GST ਬਿੱਲ ਦੇ ਉੱਤੇ ਜਿਹੜੀ ਬਹਿਸ ਜਦੋਂ ਸ਼ੁਰੂ ਹੋਈ ਤਾਂ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਬਿੱਲ ਦੇ ਵਾਸਤੇ ਤਾਮਿਲਨਾਡੂ ਨੂੰ ਛੱਡ ਕੇ ਸਾਰੇ ਸੂਬਿਆਂ ਨੇ ਜਿਹੜੀ ਹੈ ਜੀ ਉਹ ਸਹਿਮਤੀ ਦਿੱਤੀ ਹੋਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਬਾਰੇ ਵੱਖ-ਵੱਖ ਪੱਧਰ ਦੇ ਉੱਤੇ ਚਰਚਾ ਜਿਹੜੀ ਹੋ ਚੁੱਕੀ ਹੈ ਤੇ ਹੁਣ ਇਸ ਬਿੱਲ ਨੂੰ ਸਿੱਧੇ ਸੰਸਦ ਤੋਂ ਕਰਵਾਇਆ ਜਾਣਾ ਹੈ। ਪਰ ਉਸ ਤੋਂ ਬਾਅਦ ਜਿਹੜੀ ਵਿਰੋਧੀ ਧਿਰ ਸੀਗੀ ਜੀ ਉਹਨੇ ਬਹੁਤ ਰੌਲਾ ਰੱਪਾ ਪਾਇਆ ਔਰ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਮੈਂਬਰ ਸੀਗੇ ਜੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਸਿਰਫ ਜਿਹੜਾ ਜੀ ਉਹ ਗੁੰਮਰਾਹ ਕੀਤਾ ਜਾ ਰਿਹਾ, ਅਸੀਂ ਇਹਦਾ ਇਹ ਹੱਕ ਦੇ ਵਿੱਚ ਜਿਹੜਾ ਜੀ ਉਹ ਨਹੀਂ ਹੈਗੇ। ਸਰਕਾਰ ਨੇ ਸਿੱਧੇ ਟੈਕਸਾਂ ਦੀ ਉਗਰਾਹੀ ਦੇ ਵਾਸਤੇ ਨਵੇਂ ਕਾਨੂੰਨ ਦੇ ਵਾਸਤੇ ਅਗਲੇ ਸਾਲ 1 ਅਪ੍ਰੈਲ ਤੋਂ ਲਾਗੂ ਕਰਾਉਣ ਦੇ ਵਾਸਤੇ ਇਹਨੂੰ ਜਿਹੜਾ ਜੀ ਉਹ ਪਾਸ ਜਿਹੜਾ ਜੀ ਉਹ ਕਰਵਾ ਲਿਆ। ਜਿਹੜੇ ਖੜਗੇ ਨੇ ਉਹਨਾਂ ਨੇ ਜਿਹੜੇ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਕਿਹਾ ਕਿ ਬਿੱਲ ਸਥਾਈ ਕਮੇਟੀ ਨੂੰ ਭੇਜਿਆ ਜਾਵੇ, ਉਹ ਬਿੱਲ ਜਿਹੜਾ ਜੀ ਏਦਾਂ ਪਾਸ ਨਹੀਂ ਹੋਣਾ ਚਾਹੀਦਾ। ਪਰ ਸਰਕਾਰ ਜਿਹੜੀ ਸੀ ਉਹ ਵਜਿੱਦ ਹੈ GST ਦੇ ਵਿੱਚ ਸੋਧਾਂ ਵਾਲੇ ਮਾਮਲੇ ਦੇ ਉੱਤੇ ਤੇ ਉਹਨੇ ਬਾਕੀ ਜਿਹੜੀ ਵਿਰੋਧੀ ਧਿਰ ਸੀ ਉਹਦੀ ਕੋਈ ਬਹੁਤੀ ਪਰਵਾਹ ਨਹੀਂ ਕੀਤੀ ਤੇ ਇਹ ਬਿੱਲ ਭਾਰੀ ਜਿਹੜਾ ਰੌਲਾ ਰੱਪਾ ਸੀਗਾ ਜੀ ਉਹਦੇ ਦੌਰਾਨ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਜੀ ਉਹ ਪਾਸ ਕਰਵਾ ਲਿਆ ਗਿਆ, ਮਾਫ ਕਰਨਾ ਲੋਕ ਸਭਾ ਦੇ ਵਿੱਚੋਂ। ਤੇ ਹੁਣ ਇਹ ਜਿਹੜਾ ਬਿੱਲ ਹੈ ਜੀ ਰਾਜ ਸਭਾ ਦੇ ਵਿੱਚ ਜਾਊਗਾ, ਉੱਥੇ ਦੇਖਦੇ ਆ ਜੀ ਕੀ ਬਣਦਾ। ਰਾਜ ਸਭਾ ਦੇ ਵਿੱਚ ਮੁਸ਼ਕਲ ਜਿਹੜੀ ਹੈ ਜੀ ਉਹ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਉੱਥੇ ਉਹ ਮੈਜੋਰਿਟੀ ਦੇ ਵਿੱਚ ਹੈ। ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਰਾਜਾਂ ਨੂੰ ਨੋਟਿਸ ਦਿੱਤਾ ਵੀ ਇੰਡੀਆ ਦੀ ਜਗ੍ਹਾ ਤੇ ਭਾਰਤ ਸ਼ਬਦ ਦੀ ਵਰਤੋਂ ਕਰੋ। ਜਿਹੜਾ ਜੀ ਇੰਡੀਆ ਨੂੰ ਸਿਰਫ ਭਾਰਤ ਦੇ ਨਾਮ ਦੇ ਨਾਲ ਪਛਾਣਿਆ ਜਾਣਾ ਚਾਹੀਦਾ ਹੈ। ਇਹ ਇੱਕ ਜਨ ਹਿੱਤ ਪਟੀਸ਼ਨ ਜਿਹੜੀ ਆ ਨਾ ਜੀ ਉਹ ਦਾਇਰ ਸੀ ਸੁਪਰੀਮ ਕੋਰਟ ਦੇ ਵਿੱਚ ਜੀ। ਉਹਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਭਾਰਤੀ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਜਿਹੜੀਆਂ ਨੇ ਜੀ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਸਾਰੀਆਂ ਨੂੰ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ। ਜਸਟਿਸ HL ਦੱਤੂ ਤੇ ਜਸਟਿਸ ਅਰੁਣ ਮਿਸ਼ਰਾ ਦੀ ਖੰਡਪੀਠ ਜਿਹੜੀ ਹੈ ਜੀ ਉਹਨੇ ਇਹ ਗੱਲ ਜਿਹੜੀ ਇਸ ਪਟੀਸ਼ਨ ਦੇ ਉੱਤੇ ਜਿਹੜਾ ਜੀ ਫੈਸਲਾ ਦਿੰਦਿਆਂ ਹੋਇਆ ਇਹ ਗੱਲ ਆਖੀ ਹੈ ਕਿ ਇੰਡੀਆ ਜਿਹੜਾ ਜੀ ਉਹਦਾ ਨਾਮ ਸਿਰਫ ਭਾਰਤ ਜਿਹੜਾ ਜੀ ਉਹ ਰਹਿਣਾ ਚਾਹੀਦਾ। ਤੇ ਉਹਨੇ ਕੇਂਦਰ ਦੀ ਸਰਕਾਰ ਤੇ ਰਾਜ ਸਰਕਾਰ ਜਿਹੜੇ ਨੇ ਉਹਨਾਂ ਨੂੰ ਹਦਾਇਤਾਂ ਇਹ ਜਾਰੀ ਕੀਤੀਆਂ ਨੇ ਕਿ ਭਾਰਤ ਸ਼ਬਦ ਦਾ ਇਸਤੇਮਾਲ ਜਿਹੜਾ ਜੀ ਉਹ ਕੀਤਾ ਜਾਵੇ ਜੀ। ਇਸ ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੰਵਿਧਾਨ ਸਭਾ ਨੇ
ਦੇਸ਼ ਦਾ ਨਾਮ ਭਾਰਤ, ਹਿੰਦੁਸਤਾਨ, ਹਿੰਦ ਤੇ ਭਾਰਤ ਭੂਮੀ ਜਾਂ ਭਾਰਤ ਜਿਹੜਾ ਦੀ ਉਹ ਰੱਖਣ ਦਾ ਸੁਝਾਅ ਦਿੱਤਾ ਸੀਗਾ। ਇਸ ਪਟੀਸ਼ਨ ਦੇ ਵਿੱਚ ਜਿਹੜੇ ਉਠਾਏ ਗਏ ਸਵਾਲ ਨੇ ਉਹਦੇ ਵਿੱਚ ਵੀ ਕਿਹਾ ਗਿਆ ਕਿ ਸੰਵਿਧਾਨ ਦੀ ਧਾਰਾ ਇੱਕ ਜਿਹੜੀ ਆ ਦੀ ਉਹ ਕਹਿੰਦੀ ਆ ਕਿ ਇੰਡੀਆ ਜਿਹੜਾ ਦੀ ਇੱਕੋ ਸੰਦਰਭ ਦੇ ਰੂਪ ਦੇ ਵਿੱਚ ਇਹਨੂੰ ਆਖਿਆ ਗਿਆ ਸੀਗਾ। ਜਦੋਂ ਕਿ ਇੰਡੀਆ ਜਿਹੜਾ ਦੀ ਭਾਰਤ ਦੇ ਸੰਵਿਧਾਨ ਦੇ ਵਿੱਚ ਨਹੀਂ ਨਾਮ ਹੈਗਾ, ਉਹਨੇ ਰਾਜਾਂ ਨੂੰ ਹੁਣ ਨੋਟਿਸ ਜਿਹੜੇ ਨੇ ਉਹ ਜਾਰੀ ਕੀਤੇ ਨੇ। ਦੇਖਦੇ ਹਾਂ ਜੀ ਕਿ ਇਹਦੇ ਨਾਲ ਜਿਹੜਾ ਦੀ ਉਹ ਇੰਡੀਆ ਕਹਿਣੋਂ ਹਟ ਜਾਂਦੇ ਨੇ, ਭਾਰਤ ਜਿਹੜਾ ਉਹਨੂੰ ਕਹਿਣ ਲੱਗਦੇ ਨੇ, ਤੇ ਜੇ ਭਾਰਤ ਉਹਨੂੰ ਕਹਿਣ ਲੱਗ ਜਾਂਦੇ ਨੇ ਤੇ ਕੀ ਫਿਰ ਭਾਰਤ ਦੇ ਵਿੱਚ ਗਰੀਬੀ ਜਿਹੜੀ ਆ ਜੀ ਉਹ ਖਤਮ ਹੋ ਜੂਗੀ? ਭਾਰਤ ਨਾਮ ਰੱਖਣ ਦੇ ਨਾਲ ਕਰਪਸ਼ਨ ਖਤਮ ਹੋ ਜੂਗੀ? ਉੱਥੇ ਜਿਹੜੇ ਦੀ ਅਨਸੇਫ ਨੇ ਔਰਤਾਂ ਜਿਹੜੀਆਂ ਸੜਕਾਂ ਦੇ ਉੱਤੇ, ਕੀ ਉਹ ਸੇਫ ਹੋ ਜਾਣਗੀਆਂ ਇਸ ਨਾਮ ਬਦਲਣ ਦੇ ਨਾਲ? ਜੇ ਨਾਮ ਬਦਲਣ ਦੇ ਨਾਲ ਕੁਝ ਹੁੰਦਾ ਤੇ ਚੇਨਈ ਦਾ ਜੋ ਨਾਮ ਬਦਲਿਆ ਗਿਆ ਜੀ ਉਹਦਾ ਵੀ ਬਹੁਤ ਕੁਝ ਸੁਧਰ ਜਾਂਦਾ, ਕੋਲਕਾਤਾ ਦਾ ਵੀ ਬਹੁਤ ਕੁਝ ਜਿਹੜਾ ਜੀ ਉਹ ਸੁਧਰ ਜਾਂਦਾ। ਜੇ ਇਹਨਾਂ ਵੱਡੇ ਜਿਹੜੇ ਸ਼ਹਿਰ ਸੀ ਉਹਨਾਂ ਦਾ ਕੁਝ ਨਹੀਂ ਸੁਧਰਿਆ ਨਾਮ ਬਦਲਣ ਦੇ ਨਾਲ, ਤੇ ਫਿਰ ਮੁਲਕ ਦਾ ਨਾਮ ਬਦਲਣ ਦੇ ਨਾਲ ਜਾਂ ਮੁਲਕ ਦਾ ਇੰਡੀਆ ਦੇ ਕੋਈ ਕਹਿ ਲਵੇ ਤੇ ਉਹਦੇ ਨਾਲ ਕਿਹੜਾ ਏਡਾ ਜਿਹੜਾ ਜੀ ਉਹ ਫਰਕ ਪੈ ਜਾਣਾ ਜੀ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਸਰੋਤੇ ਹੋਏ ਸੀਗੀਆਂ ਸਾਡੀਆਂ ਅੱਜ ਦੀਆਂ ਇਹ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਉਸ ਤੋਂ ਪਹਿਲਾਂ ਅੱਜਨਾਮਾ ਕਿ ਬੰਦਾ ਜੀਂਦਾ ਤੇ ਜਾਗਦਾ ਫਿਰੇ ਤੁਰਿਆ ਗਿਆ, ਕਾਗਜ਼ਾਂ ਵਿੱਚ ਉਹ ਮਰਵੀਆਂ ਜੀ। ਬੰਦਾ ਜੀਂਦਾ ਤੇ ਜਾਗਦਾ ਫਿਰੇ ਤੁਰਿਆ ਗਿਆ, ਕਾਗਜ਼ਾਂ ਵਿੱਚ ਉਹ ਮਰਮੀਆਂ, ਲੋਭ ਪੈਸੇ ਦਾ ਜਿਨ੍ਹਾਂ ਨੂੰ ਪਿਆ ਬਾਹਲਾ, ਦਿੱਤਾ ਉਹਨਾਂ ਹੀ ਕਾਰਾ ਸੀ ਕਰਮੀਆਂ ਜੀ। ਪਰਦਾ ਚੁੱਕੇ ਤੋਂ ਕਰਨ ਪਏ ਚੋਰ ਮੌਜਾਂ, ਹੌਕੇ ਅਜੇ ਗਰੀਬ ਰਿਹਾ ਭਰਮੀਆਂ। ਭਾਰਤ ਦੇਸ਼ ਦੇ ਮਿੱਤਰ ਜੀ ਕੀ ਕਹਿਣੇ, ਜਾਂਦਾ ਇਹੋ ਜੇ ਪਾਪ ਜੋ ਜਰਮੀਆਂ ਜੀ। ਜਾਊ ਪੁਲਿਸ ਦੇ ਕੋਲ ਤੇ ਹੋਊ ਫਿਰ ਕੀ, ਹੁੰਦਾ ਰਹੂ ਉਹ ਖੱਜਲ ਖੁਆਰਨੀਆਂ ਜੀ। ਜਾਊ ਪੁਲਿਸ ਦੇ ਕੋਲ ਤੇ ਹੋਊ ਫਿਰ ਕੀ, ਹੁੰਦਾ ਰਹੂ ਉਹ ਖੱਜਲ ਖੁਆਰਨੀਆਂ। ਬੰਦੇ ਨੇਕ ਦੇ ਮਗਰ ਨਹੀਂ ਕੋਈ ਜਾਂਦਾ, ਮਗਰ ਠੱਗਾਂ ਦੇ ਜਾਂਦੀ ਉਡਾਰਨੀਆਂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ ਬਲਤੇਜ ਪੰਨੂ ਜੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਹੁਣ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।